की इस पूरी इवेंट नूं। ਇਹ ਦੱਸੋ ਇਹ जो खिलाड़ी चंगा पैसा कमा रहे हैं इन्हां दी परफॉर्मेंस भी बूस्ट होएगी ਇਹਦੇ ਤੋਂ? हाँ बिल्कुल जी, सब तो पहले तो जिहड़ा ना पाकिस्तान क्रिकेट बोर्ड और पाकिस्तान सुपर लीग जिहड़े गए ना मुबारकबाद दी मुस्तक हैगी है कि उन्होंने तारीख दे विच पहली दफा एक नवा एक्सपेरीमेंट किया, तजर्बा किया जिंदे विच ड्राफ्टिंग की बजाय जिहड़े गए ना इन्हां दी ऑक्शन हुई है। ते इन्नी पूरी दुनिया दे विच दिलचस्पी जिहड़ी गई सी प्लेयरां ने इज़हार की कि 800 तो ज्यादा जिहड़े गए ना एप्लीकेशन जिहड़े गए ने आईयां सी जिन्हां ने विनिंग जाहिर की सी और उन्हां दे बाद फिर पाकिस्तान PSL जिहड़ी इंतजामिया ने उन्हां दी स्क्रूटनी करके ते जिहड़े गए ना ਉਹ ਪਲੇਅਰਾਂ ਦੀ ਕੱਲ ਆਕਸ਼ਨ ਹੋਈ ਸੀ ਐਕਸਪੋ ਸੈਂਟਰ ਲਾਹੌਰ ਦੇ ਵਿੱਚ। ਸਵੇਰ ਤਕਰੀਬਨ ਕੋਈ 10:30 ਵਜੇ ਸਿਲਸਿਲਾ ਸ਼ੁਰੂ ਹੋਇਆ ਔਰ ਰਾਤ ਤਕਰੀਬਨ ਕੋਈ 9:30 ਵਜੇ ਤੱਕ ਸਿਲਸਿਲਾ ਸਟਾਪ ਚੱਲਦਾ ਰਿਹਾ ਹੈਗਾ। ਤੇ तमाम ਜਿਹੜੇ ਗਏ ਨੇ ਨਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਹੁਦੇਦਾਰ ਵੀ ਮੌਜੂਦ ਸੀ, PSL ਦੇ ਅਹੁਦੇਦਾਰ ਮੌਜੂਦ ਸੀ, ਜਿਹੜੀ ਗਏ ਨੇ ਫਰੈਂਚਾਈਜ਼ 8 ਫਰੈਂਚਾਈਜ਼ ਦੇ ਜਿਹੜੇ ਅਹੁਦੇਦਾਰ ਮੌਜੂਦ ਸੀ। ਔਰ ਮੈਂ ਸਮਝਦਾ ਹਾਂ ਕਿ ਇੱਕ ਬੜਾ ਜਿਹੜਾ ਹੈ ਨਾ ਪੂਰਾ ਦਿਨ ਇੱਕ ਕ੍ਰਿਕਟ ਦਾ ਮਾਹੌਲ ਬਣਦਾ ਰਿਹਾ ਔਰ ਜਿਹੜੇ ਜਿਸ ਤਰੀਕੇ ਦੇ ਨਾਲ ਪਲੇਅਰਾਂ ਦੇ ਨੋਟਾਂ ਦੀ ਬਾਰਿਸ਼ ਹੁੰਦੀ ਰਹੀ। ਔਰ ਤੁਹਾਨੂੰ ਪਤਾ ਹੈਗਾ ਕਿ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਇਸ ਦਫਾ ਜਿਹੜੇ ਗਏ ਨੇ ਕਿ ਜਿਹੜੇ ਸਾਡੇ ਮੁਲਕੀ ਜਿਹੜੇ ਖਿਡਾਰੀ ਨੇ ਉਹ ਗੈਰ ਮੁਲਕੀ ਖਿਡਾਰੀਆਂ ਨੂੰ ਜ਼ਿਆਦਾ ਮਹਿੰਗੇ ਵਿਕੇ ਹੈਗੇ ਨੇ। ਤੇ ਇਹਦਾ ਇਹ ਸਬੂਤ ਹੈਗੀ ਹੈ ਕਿ ਸਾਡੀ ਜਿਹੜੀ ਹੈਗੀ ਹੈ ਜਿਹੜੀ ਆਪਣਾ ਕ੍ਰਿਕਟ ਹੈਗੀ ਹੈ ਦਰੁਸਤ ਸਿਮਤ ਦੀ ਤਰਫ ਜਾਨਿਬ ਹੈਗੀ ਹੈ ਔਰ ਪਾਕਿਸਤਾਨ ਸੁਪਰ ਲੀਗ ਜਿਹੜੀ ਹੈਗੀ ਹੈ ਨਾ ਬੁਲੰਦੀਆਂ ਤੋਂ ਬੁਲੰਦੀਆਂ ਦੀ ਤਰਫ ਹੀ ਜਾ ਰਹੀ ਹੈਗੀ ਹੈ। ਤੇ ਹੁਣ ਮੁਕਾਬਲੇ ਵੀ ਬੜੇ ਅੱਛੇ ਹੋਣਗੇ ਕਿਉਂਕਿ ਬਿਹਤਰੀਨ ਹਰ 8 ਦੀਆਂ 8 ਟੀਮਾਂ ਦੇ ਜਿਹੜੇ ਮਾਲਕਾਂ ਨੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਅੱਛੇ ਤੋਂ ਅੱਛਾ ਪਲੇਅਰ ਲੈ ਕੇ ਆਇਆ ਜਾਏ ਤਾਂ ਕਿ ਮੁਕਾਬਲੇ ਬਹੁਤ ਅੱਛੇ ਹੋਣ। ਜਿਹੜੇ ਸ਼ਾਇਕੀਨ ਹੈਗੇ ਨੇ ਜਿਹੜੇ ਪੈਸੇ ਖਰਚ ਕਰਕੇ ਸਟੇਡੀਅਮ ਤੱਕ ਜਾਂਦੇ ਹੈਗੇ ਨੇ ਉਹਨਾਂ ਦੇ ਵੀ ਪੈਸੇ ਪੂਰੇ ਹੋਣ ਔਰ ਜਿਹੜੇ ਕ੍ਰਿਕਟ ਦੇ ਜਿਹੜੇ ਅੱਛੇ ਔਰ ਸਿਹਤਮੰਦ ਮੁਕਾਬਲੇ ਨੇ ਉਹ ਵੀ ਹੋਣੇ ਚਾਹੀਦੇ ਹੈਗੇ ਨੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਜਿਸ ਤਰੀਕੇ ਨਾਲ ਨਸੀਮ ਸ਼ਾਹ ਜਿਹੜੇ ਗਏ ਨੇ ਕੱਲ ਸਭ ਤੋਂ ਜ਼ਿਆਦਾ 8 ਕਰੋੜ 65 ਲੱਖ ਦੇ ਵਿੱਚ ਇਹਨਾਂ ਦੇ ਜਿਹੜੇ ਗਏ ਨਾ ਬਾਕਾਇਦਾ ਰਾਵਲਪਿੰਡੀ ਦਾ ਹਿੱਸਾ ਬਣੇ ਹੈਗੇ ਸੀ। ਹਾਰਸ ਰੌਫ ਤੇ ਜੋ ਕੁਝ ਵੀ ਜਿੰਨਾ ਕੰਪੀਟੀਸ਼ਨ ਹੋਇਆ ਦੂਸਰੀ ਟੀਮਾਂ ਦੀ ਵੀ ਕੋਸ਼ਿਸ਼ ਹੈਗੀ ਸੀ ਇਹ ਸਾਡੇ ਹੋਣੇ ਚਾਹੀਦੇ ਨੇ ਲੇਕਿਨ ਨਹੀਂ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰ੍ਹਾਂ ਜਿਹੜੇ ਗਏ ਨੇ ਨਾ ਕਿ ਸਾਡੇ ਜਿਹੜੇ ਪਲੇਅਰ ਨੇ ਸਾਡੇ ਕੋਲ ਹੀ ਰਹਿਣੇ ਚਾਹੀਦੇ ਨੇ। ਇਸ ਲਈ ਤੁਹਾਨੂੰ ਪਤਾ ਹੈ ਕਿ ਫਖਰ ਜ਼ਮਾਨ ਦੀ ਵੀ ਬੋਲੀ ਬਹੁਤ ਉੱਤੇ ਚਲੀ ਗਈ, ਹਾਰਸ ਜਿਹੜੀ ਗੇਂਦ ਵੀ ਚਲੀ ਗਈ। ਇਸੇ ਤਰ੍ਹਾਂ ਜਿਹੜੇ ਗਏ ਨੇ ਆਪਣਾ ਤੁਸੀਂ ਦੇਖਿਆ ਹੋਗਾ ਕਰਾਚੀ ਕਿੰਗ ਦੇ ਜਿਹੜੇ ਕਪਤਾਨ ਹੈਗੇ ਸੀ ਡੇਵਿਡ ਵਾਰਨਰ ਉਹਨਾਂ ਦੇ ਵੀ ਜਿਹੜੇ ਗਏ ਨੇ ਨਾ ਦੂਸਰੀ ਟੀਮਾਂ ਲੈਣਾ ਚਾਹ ਰਹੀਆਂ ਸੀ ਲੇਕਿਨ ਉਹਨਾਂ ਦੀ ਵੀ ਬੋਲੀ ਜਿਹੜੀ ਹੈ ਨਾ ਬਹੁਤ ਉੱਤੇ ਜਾਣ ਦੀ ਵਜ੍ਹਾ ਇਹ ਹੈਗੀ ਸੀ ਕਿ ਕਰਾਚੀ ਕਿੰਗਸ ਵਾਲੇ ਕਹਿ ਰਹੇ ਹੈਗੇ ਸੀ ਕਿ ਸਾਨੂੰ ਜਿਹੜਾ ਹੈ ਇਹ ਆਪਣਾ ਇਹਨੂੰ ਅਸੀਂ ਸਾਡੀ ਹੀ ਟੀਮ ਦਾ ਹਿੱਸਾ ਰਹਿਣ। ਲੇਕਿਨ ਇੱਕ ਹੋਰ ਚੀਜ਼ ਆ ਗਈ ਹੈ ਕਿਉਂਕਿ ਸੁਲਤਾਨ ਅਲੀ ਆਗਾ ਵੀ ਕਰਾਚੀ ਕਿੰਗਸ ਦੇ ਵਿੱਚ ਆ ਗਏ ਨੇ। ਹੁਣ ਮੇਰਾ ਖਿਆਲ ਹੈ ਕਿ ਥੋੜੀ ਜਿਹੀ ਦੌੜ ਜਿਹੜੀ ਹੈ ਨਾ ਦੌੜ ਸ਼ੁਰੂ ਹੋ ਜਾਏਗੀ। ਉਹ ਦੇਖੋ ਕਿ ਡੇਵਿਡ ਵਾਰਨਰ ਜਿਹੜੇ ਗਏ ਨੇ ਟੀਮ ਦੇ ਕਪਤਾਨ ਰਹਿਣ ਬਣਾ ਲੈਂਦੇ ਹੈਗੇ ਨੇ ਜਾਂ ਸੁਲਤਾਨ ਅਲੀ ਆਗਾ ਕਿਉਂਕਿ ਸੁਲਤਾਨ ਅਲੀ ਆਗਾ ਪਾਕਿਸਤਾਨ ਦੀ ਟੀਮ ਦੇ ਕਪਤਾਨ ਹੈਗੇ ਨੇ। ਹੁਣ ਇਹ ਜਿਹੜੇ ਗਏ ਔਨਰ ਜਿਹੜੇ ਕਰਾਚੀ ਕਿੰਗਸ ਦੇ ਗਏ ਨੇ ਉਹਨਾਂ ਵਾਸਤੇ ਵੀ ਇੱਕ ਇਮਤਿਹਾਨ ਹੈਗਾ ਕਿ ਆਇਆ ਕਿ ਉਸ ਅਲੀ ਆਗਾ ਨੂੰ ਕਪਤਾਨ ਬਣਾਉਂਦੇ ਨੇ ਜਾਂ ਡੇਵਿਡ ਵਾਰਨਰ ਨੂੰ ਬਣਾਉਂਦੇ ਨੇ। अच्छा सलीमी साहब, जे असीं गल करिए बाबर आजम ते सुफियान मुकीम दी, तुहानूं पता है डायरैक्ट साइन उन्होंने किया गया है लेकिन उन्होंने दिल में भी आएगा कि काश असी भी इस ऑक्शन में शामिल होंदे ताकि असी ज़्यादा पैसा कमा सकते जिवें बाकी खिलाड़ियों ने कमाया है। फहीम अशरफ, नसीम शाह जी असीं गल करते पे जी बिल्कुल हर प्लेयर की कोशिश होती है कि बिल्कुल जो गए ना इस तरीके जो है ना एक तो प्लेयर जो है अपना वर्क का भी पता लग जाता है और दूसरा हर चूंकि इन्हों के जो स्पैन होंगे ने ना बड़े मुक्सर होंगे ने इसलिए इन्हों की कोशिश होती है कि जो पीक के होंगे ने टीमों के होंगे ने ज्यादा से ज्यादा पैसा कमा लेना और वैसे जायज तरीके पैसा कमाना बुरी चीज भी नहीं है। लेकिन मेरा ख्याल है कि जो कि जो ऑर्डर है ने टीम ऑर्डर है ने या PSL इंतजामिया जी है वो ज्यादा बेहतर तरीके समझती है। जो कुछ भी होया बेहतरीन होया है और कल भी जिस तरीके प्लेयरां ने अपना बोलियां लगदी रही ने ऑप्शन होंदी रही और उन्होंने जो नोटां की बारिश होंदी रही है। तो मैं समझदा वा कि नवे नवे एक्सपेरीमेंट होए सी वो जो भी एक्सपेरीमेंट होए सी बड़े कामयाब होए सी। और बाबर आजम नूं या सुफियान मुकीम या होर इस तरह के जो प्लेयर है ने अगर नहीं भी इहदे शामिल होए तो उन्होंने भी कोई जो है ना अपना परेशान होने की या हौसला हारन की लोड़ को नहीं हैगी। जो भी आ गया बिल्कुल जो है ना हुण क्योंकि अगे PSL होगी उहदे भी अपॉर्चुनिटियां है ने ਵੱਡੇ ਵੱਡੇ ਪੁਰਕਸ਼ਿਸ਼ ਇਨਾਮਾਤ ਹੈਗੇ ਨੇ परफॉर्मेंस देन। और सब तो वड्डी जिहड़ी गल है कोई भी जिहड़ा स्टार प्लेयर है अगर अच्छी परफॉर्मेंस दिखांदा हैगा अगर उन्होंने जिहड़े फैन हैगे ने वो उन्होंने एप्रीशिएट करते हैं
ਉਹਨਾਂ ਨੂੰ ਦਿਲ ਖੋਲ ਕੇ ਉਹਨਾਂ ਦੇ ਵਾਸਤੇ ਤਾਲੀਆਂ ਵਜਾਉਂਦੇ ਨੇ, ਉਹਨਾਂ ਦੀ ਤਾਰੀਫ ਕਰਦੇ ਨੇ, ਤੇ ਇਸ ਤੋਂ ਵੱਡਾ ਇਨਾਮ ਮੈਂ ਸਮਝਦਾ ਨਹੀਂ ਹੋ ਸਕਦਾ ਹੈਗਾ। ਤੇ ਹੁਣ ਸਾਨੂੰ ਇਹ ਵੀ ਵੇਟ ਕਰਨਾ ਚਾਹੀਦਾ, ਕਿਉਂਕਿ ਬੜੀ ਹੀ ਬੈਲੈਂਸ ਟੀਮਾਂ ਜਿਹੜੀ ਗਏ ਨੇ। ਕੱਲ ਵੀ ਜਦੋਂ ਆਕਸ਼ਨ ਹੋਈ ਸੀ, ਆਕਸ਼ਨ ਦੇ ਬਾਅਦ ਵੀ ਜਿਹੜੇ ਮੈਂ ਕੁਝ ਸ਼ਹਿਰੀਆਂ ਦੇ ਨਾਲ ਜਿਹੜੇ ਤਾਸਰਾਤ ਵਗੈਰਾ ਲਏ ਨੇ, ਜ਼ਿਆਦਾਤਰ ਤਾਂ ਇਹ ਕਹਿਣਾ ਹੈਗਾ ਸੀ ਕਿ ਜਿਹੜੇ ਅਸੀਂ 10 ਦੇ 10 ਜਿਹੜੇ PSL ਦੇ ਐਡੀਸ਼ਨ ਨੇ ਉਹ ਬੜੇ ਗੌਰ ਦੇ ਨਾਲ ਦੇਖੇ ਨੇ, ਲੇਕਿਨ ਇਹ ਜਿਹੜਾ 11ਵਾਂ ਐਡੀਸ਼ਨ ਹੋਏਗਾ ਇਹ ਬਹੁਤ ਹੀ ਮੁਖਤਲਿਫ ਹੋਏਗਾ, ਡਿਫਰੈਂਟ ਹੋਏਗਾ, ਔਰ ਇਹਦੇ ਵਿੱਚ ਜ਼ਿਆਦਾ ਜਿਹੜੇ ਦਿਲਚਸਪ ਔਰ ਸਨਸਨੀਖੇਜ਼ ਜਿਹੜੇ ਗਏ ਨੇ ਮੁਕਾਬਲੇ ਸਾਨੂੰ ਦੇਖਣ ਨੂੰ ਮਿਲਣਗੇ। ਅਸੀਂ ਵੀ ਉਮੀਦ ਕਰਨੇ ਗਏ ਕਿ ਜਿਹੜਾ 26 ਮਾਰਚ ਜਿਹੜੇ ਮੁਕਾਬਲੇ ਸ਼ੁਰੂ ਹੋਣੇ ਨੇ ਉਹਦੇ ਵਿੱਚ ਅੱਛੇ ਮੁਕਾਬਲੇ ਹੋਣ, ਔਰ ਤੁਹਾਨੂੰ ਪਤਾ ਹੈਗਾ ਕਿ ਇਸ ਦਫਾ ਤੇ ਜਿਹੜੇ ਸਟੇਡੀਅਮ ਹੈਗੇ ਨੇ ਉਹ ਵੀ ਹੁਣ ਮਹਿਦੂਦ ਨਹੀਂ ਹੈਗੇ, ਉਹਨਾਂ ਨੂੰ ਵੀ ਵਸੀਹ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਤੋਂ ਮੈਨੂੰ ਗੱਲ ਯਾਦ ਆਈ, ਤੁਹਾਨੂੰ ਪਤਾ ਹੈ ਸਟੀਵ ਸਮਿਥ, ਲਬੂਸ਼ਨ ਤੇ ਪੀਟਰ ਸਿਡਲ, ਇਹ ਆਸਟ੍ਰੇਲੀਆ ਦੇ ਵੱਡੇ ਖਿਡਾਰੀਆਂ ਦਾ ਵੀ PSL ਵਿੱਚ ਆ ਕੇ ਖੇਡਣਾ, ਤੁਸੀਂ ਕਿੰਨਾ ਖੁਸ਼ਾਇਨ ਸਮਝਦੇ ਹੋ? ਮੈਨੂੰ ਤਾਂ ਇਹ ਲੱਗ ਰਿਹਾ ਹੁਣ IPL ਨੂੰ ਅਸੀਂ ਕੱਟਣ ਲੱਗੇ ਹਾਂ ਤੇ PSL ਦੁਨੀਆ ਦੀ ਨੰਬਰ 1 ਲੀਗ ਬਣਨ ਲੱਗੀ ਹੈ। ਇਹ ਸਰ ਮੈਂ ਬਿਲਕੁਲ ਤੁਹਾਡੇ ਨਾਲ 100% ਐਗਰੀ ਕਰਨਾ ਵਾ, ਬਲਕਿ ਇਹ ਜਿਹੜੇ ਇੱਕ ਨਹੀਂ 2 3 4 ਨਹੀਂ ਬਲਕਿ ਤਮਾਮ 8 ਜਿਹੜੀਆਂ ਟੀਮਾਂ ਨੇ ਉਹਨਾਂ ਦੀ ਪੂਰੀ ਕੋਸ਼ਿਸ਼ ਹੈਗੀ ਸੀ ਕਿ ਇਹ ਜਿਹੜੇ 11ਵਾਂ ਐਡੀਸ਼ਨ ਹੈਗਾ ਇਹਦੇ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਗਏ ਨੇ ਨਾ ਆਸਟ੍ਰੇਲੀਅਨ ਸਪੈਸ਼ਲੀ ਵੈਰਬਲ ਦੇ ਪਲੇਅਰ ਸਪੈਸ਼ਲੀ ਆਸਟ੍ਰੇਲੀਅਨ ਜਿਹੜੇ ਗਏ ਨੇ ਨਾ, ਇਹਨਾਂ ਦੀ ਕੋਸ਼ਿਸ਼ ਹੈਗੀ ਕਿ ਆਸਟ੍ਰੇਲੀਅਨ ਪਲੇਅਰ ਨੂੰ ਅਸੀਂ ਲੈ ਕੇ ਆਈਏ। ਔਰ ਅੱਛੀ ਗੱਲ ਹੈਗੀ ਹੈ ਜੀ ਕਿ ਅਗਰ ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਜਿਹੜੇ ਨੰਬਰ 2 ਟੀਮਾਂ ਹੈਗੀਆਂ ਨੇ ਉਹ ਇੰਡੀਆ ਹੈਗਾ ਔਰ ਆਸਟ੍ਰੇਲੀਆ ਹੈਗਾ, ਜਿਹੜੀ ਨੰਬਰ 1 ਜਿਹਨਾਂ ਨੂੰ ਅਸੀਂ ਸਮਝਨੇ ਗਏ। ਇੰਡੀਆ ਤਾਂ ਵੈਸੇ ਜਿਹੜਾ ਹੈਗਾ ਨਾ ਸਾਡੇ ਪਲੇਅਰ IPL ਜਾ ਸਕਦੇ ਨੇ, ਨਾ ਜਿਹੜੇ ਗਏ ਨੇ ਇੰਡੀਆ ਦੇ ਪਲੇਅਰ PSL ਦੇ ਵਿੱਚ ਜਾ ਸਕਦੇ ਨੇ, ਜੋ ਵੀ ਤਸ਼ੀਦਗੀ ਵਗੈਰਾ ਉਹ ਚੱਲਦੀ ਹੈਗੀ ਸਾਰੇ। ਤੇ ਉਹਦੇ ਬਾਅਦ ਸਾਡੇ ਕੋਲ ਆਪਸ਼ਨ ਵੱਡੀ ਬਾਈਕ ਹੈਗੀ ਆਸਟ੍ਰੇਲੀਆ ਦੀ। ਆਸਟ੍ਰੇਲੀਆ ਲਾਜ਼ਮੀ ਗੱਲ ਹੈ ਕਿ ਜਦੋਂ ਇਹ ਕਿਸੇ ਵੀ ਟੀਮ ਦਾ ਹਿੱਸਾ ਬਣਦੇ ਗਏ ਨੇ ਉਹਦੇ ਵਿੱਚ ਚਮਕ ਦਮਕ ਆ ਜਾਂਦੀ, ਉਹਦੇ ਚ ਅਟਰੈਕਸ਼ਨ ਆ ਜਾਂਦੀ ਹੈਗੀ ਹੈ, ਔਰ ਇਹ ਪਲੇਅਰਾਂ ਦੀ ਕਿਉਂਕਿ ਫੇਸ ਵੈਲਿਊ ਵੀ ਬਹੁਤ ਜ਼ਿਆਦਾ ਹੈਗੀ ਹੈ। ਤੇ ਮੈਂ ਸਮਝਦਾ ਵਾ ਕਿ ਕੱਲ ਜਿੰਨਾ ਵੀ ਟੀਮਾਂ ਨੂੰ ਬੈਲੈਂਸ ਕਰਨ ਵਾਸਤੇ ਇਹਨਾਂ ਨੇ ਸਾਰਾ ਐਕਸਪੈਰੀਮੈਂਟ ਕੀਤਾ ਹੈ ਨਾ, ਔਰ ਇਹ ਜਿਹੜੇ ਟੀਮ ਓਨਰ ਹੈਗੇ ਨੇ ਇਹਨਾਂ ਨੇ, ਕਿਉਂਕਿ ਹੁਣ ਜਿਹੜੀ ਸਪੈਸ਼ਲੀ ਤੁਹਾਨੂੰ ਪਤਾ ਹੈ ਕਿ ਟੀਮਾਂ ਵਿਕੀਆਂ ਵੀ ਜਿਹੜੇ ਕਿੰਨੀਆਂ ਮਹਿੰਗੀਆਂ ਵਿਕੀਆਂ ਹੋਈਆਂ ਨੇ, ਔਰ ਅਗਰ ਤਮਾਮ ਕੈਲਕੂਲੇਸ਼ਨ ਕੀਤੀ ਜਾਏ ਮੇਰਾ ਖਿਆਲ ਹੈ 5 ਅਰਬ ਤੋਂ ਜ਼ਿਆਦਾ ਰਕਮ ਬਣਦੀ ਹੈ ਜਿਹੜੀ ਪਹਿਲੇ ਜਿਹੜਾ ਕਹਿੰਦੇ ਪਹਿਲੇ ਤੁਸੀਂ ਦੇਖੋ 10 ਐਡੀਸ਼ਨ ਤੋਂ ਪਹਿਲੇ ਤਕਰੀਬਨ ਜਿਹੜਾ ਹੈਗਾ ਸੀ ਸਭ ਤੋਂ ਮਹਿੰਗੀ ਜਿਹੜੀ ਵਿਕੀ ਹੈਗੀ ਸੀ ਮੁਲਤਾਨ ਸੁਲਤਾਨ 1 ਅਰਬ 8 ਕਰੋੜ ਦੇ ਵਿੱਚ ਵਿਕੀ ਸੀ। ਉਹਦੇ ਬਾਅਦ ਜਿਹੜੀ ਨਾ ਸਭ ਤੋਂ ਜਿਹੜੀ ਘੱਟ ਹੈਗੀ ਜਦੋਂ ਕੋਲਕਾ ਗਲੈਡੀਏਟਰ ਦੀ ਟੀਮ ਹੈਗੀ 30 ਕਰੋੜ ਦੇ ਸਾਰੀ ਵਿਕੀ ਹੈਗੀ ਸੀ। ਤੇ ਹੁਣ ਤਾਂ ਤੁਸੀਂ ਦੇਖੋ ਨਾ ਕਿ ਰਾਵਲਪਿੰਡੀ 2 ਅਰਬ ਤੇ 45 ਕਰੋੜ ਤੇ ਗਈ ਹੈ। ਟੋਟਲ ਕੈਲਕੂਲੇਸ਼ਨ ਕੀਤੀ ਜਾਏ 5 ਅਰਬ ਤੋਂ ਵੀ ਜ਼ਿਆਦਾ ਰਕਮ ਬਣ ਜਾਂਦੀ ਹੈਗੀ ਹੈ। ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿਹੜਾ ਕਹਿੰਦਾ ਇੰਨੇ ਜ਼ਿਆਦਾ ਪੈਸੇ ਖਰਚ ਕੀਤੇ ਗਏ ਨੇ, ਤੇ ਜਿਹੜੇ ਟੀਮ ਓਨਰ ਨੇ ਉਹਨਾਂ ਨੇ ਸਮਝੌਤਾ ਇਹ ਵੀ ਨਹੀਂ ਕੀਤਾ ਹੈਗਾ ਕਿ ਚਲੋ ਹੁਣ ਅਸੀਂ ਇੰਨੇ ਪੈਸਾ ਖਰਚ ਉੱਤੇ ਕਰ ਲਿਆ, ਹੁਣ ਅਸੀਂ ਜਿਹੜਾ ਕਹਿੰਦਾ ਚਲੋ ਥੋੜਾ ਜਿਹਾ ਇੱਥੇ ਸਰਫਾ ਕਰ ਲੈਣੇ ਗਏ, ਥੋੜੇ ਜਿਹੇ ਹੌਲੇ ਜਿਹੜੇ ਪਲੇਅਰ ਦੇ ਘੱਟ ਮਾਲੀਅਤ ਵਾਲੇ ਪਲੇਅਰ ਲੈ ਲੈਣੇ ਗਏ। ਨਹੀਂ, ਉਹਨਾਂ ਨੇ ਇੱਥੇ ਵੀ ਕਿਹਾ ਕਿ ਨਹੀਂ ਯਾਰ ਅਗਰ ਅਸੀਂ ਇੰਨੇ ਪੈਸੇ ਖਰਚ ਕੀਤੇ ਗਏ ਨੇ ਤਾਂ ਅਸੀਂ ਪਲੇਅਰ ਵੀ ਅੱਛੇ ਤੋਂ ਅੱਛਾ ਜਿਹੜਾ ਕਹਿੰਦਾ ਲੈ ਕੇ ਆਈਏ। ਤੇ ਉਹਦੇ ਬਾਅਦ ਕੱਲ ਤੁਸੀਂ ਦੇਖਿਆ ਹੈਗਾ ਕਿ 2 3 ਟੀਮਾਂ ਜਿਹੜੇ ਜਿਹੜੇ ਇੱਕ ਪਲੇਅਰ ਵਾਸਤੇ ਜਿਹੜੇ ਕਿੰਨੀ ਐਫਰਟ ਕਰ ਰਹੀਆਂ ਹੈਗੀਆਂ ਸੀ ਕਿ ਉਹ ਕਹਿ ਰਹੇ ਸਾਡੇ ਕੋਲ ਆ ਜਾਣ, ਉਸ ਦੂਸਰੇ ਕਹਿ ਰਹੇ ਸਾਡੇ ਕੋਲ ਆ ਰਹੇ ਸੀ। ਤੇ ਇਹਦੀ ਵਜ੍ਹਾ ਨਾਲ ਮੈਂ ਸਮਝਦਾ ਮੈਂ ਕਿ ਇਹੋ ਇੱਕ ਅੱਛਾ ਮੁਕਾਬਲਾ ਹੈਗਾ ਹੈ ਕਿ ਪਾਕਿਸਤਾਨ ਸੁਪਰ ਲੀਗ ਜਿਹੜੀ ਜਿਹਨੇ ਨਾ ਬਿਲਕੁਲ ਨੰਬਰ 1 ਬ੍ਰਾਂਡ ਬਣਨ ਵਾਲੀ ਹੈ। ਔਰ ਇਸ ਤੋਂ ਪਹਿਲੇ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਰੋਡ ਸ਼ੋਅ ਹੋਏ ਸੀ ਲੰਡਨ ਦੇ ਵਿੱਚ, ਨਿਊਯਾਰਕ ਦੇ ਵਿੱਚ ਹੋਇਆ ਸੀ, ਔਰ ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਐਕਸਪੈਰੀਮੈਂਟ ਕੀਤਾ ਸੀ ਬੜਾ ਹੀ ਕਾਮਯਾਬ ਹੋਇਆ, ਜਿੰਨੀ ਵਜ੍ਹਾ ਦੇ ਨਾਲ ਜਿਹੜੀਆਂ ਆਖਰੀ 3 ਟੀਮਾਂ ਹੈਗੀਆਂ ਨੇ ਬਹੁਤ ਹੀ ਅੱਛੇ ਪੈਸੇ ਦੇ ਵਿੱਚ ਵਿਕ ਗਈਆਂ ਨੇ।